ਹਰਜੋਤ ਸਿੰਘ ਜੀ, ਆਪਾਂ ਗੱਲ ਥੋੜੀ ਕੈਨੇਡਾ ਵਾਲੀ ਜਿਹੜੀ ਉਹ ਕਰਦੇ ਆ ਵੀ ਕੀ ਲੇਟੈਸਟ ਉਸ ਮਾਮਲੇ ਦੇ ਵਿੱਚ ਚੱਲ ਰਿਹਾ ਆ। ਲੇਟੈਸਟ ਆਈ ਨਿਊਜ਼ ਦੇ ਵਿੱਚ ਹਿੰਦੂ ਸਭਾ ਦਾ ਜਿਹੜਾ ਮੰਦਿਰ ਦਾ ਪੁਜਾਰੀ, ਜਿਸ ਨੂੰ ਪਹਿਲਾਂ ਇਹਨਾਂ ਨੇ ਮੁਅੱਤਲ ਕੀਤਾ ਸੀ ਰਜਿੰਦਰ ਪ੍ਰਸਾਦ ਨੂੰ, ਉਹਨੂੰ ਹੁਣ ਬਹਾਲ ਕਰ ਦਿੱਤਾ ਗਿਆ ਆ। ਇਹ ਜਿਹੜੀ ਲੇਟੈਸਟ ਉਸ ਦੇ ਵਿੱਚ ਅਪਡੇਟ ਜਿਹੜੀ ਆਈ ਆ, ਮਧੂਸੂਦਨ ਲਾਮਾ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਹਿੰਦੂ ਸਭਾ ਮੰਦਿਰ ਦੇ, ਜਿੱਥੇ ਬਾਹਰ ਜਿੱਥੇ ਪ੍ਰੋਟੈਸਟ ਕਰਨ ਗਏ ਸੀਗੇ ਸਿੱਖ, ਉਸ ਤੋਂ ਬਾਅਦ ਦੇ ਵਿੱਚ ਹੱਥਾਪਾਈ ਜਿਹੜੀ ਹੋਈ ਸੀ, ਕੁੱਟਮਾਰ ਜਿਹੜੀ ਉਹ ਹੋਈ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਜੋ ਉੱਥੋਂ ਦੇ ਭਾਰਤੀ ਰਾਸ਼ਟਰਵਾਦੀ ਕੱਟੜਾਂ ਨੇ ਜਿਹੜਾ ਉੱਥੇ ਕੀਤਾ ਸੀ, ਉਹ ਆਪਣੇ ਸਾਹਮਣੇ ਸੀਗਾ। ਲੋਕਾਂ ਦੀਆਂ ਗੱਡੀਆਂ ਭੰਨੀਆਂ, ਲੋਕਾਂ ਨੂੰ ਡਰਾਇਆ, ਗੁਰਦੁਆਰੇ ਨੂੰ ਜਿਹੜਾ ਉਹ ਉਹਨਾਂ ਨੇ ਘੇਰਾ ਪਾ ਲਿਆ, ਹਮਲਾ ਕਰਨ ਦੀਆਂ ਜਿਹੜੀਆਂ ਪੂਰੀਆਂ ਵਿਉਂਤਬੰਦੀਆਂ ਹੋ ਗਈਆਂ। ਪੈਟਰੋਲ ਬੰਬ ਜਿਹੜੇ ਉਹ ਸੁੱਟਣ ਦੀਆਂ ਗੱਲਾਂ ਗੁਰੂ ਘਰ ਦੇ ਉੱਤੇ ਹੋਈਆਂ। ਰੌਨ ਬੈਨਰਜੀ ਵਰਗਾ ਜਿਹੜਾ ਇੱਕ ਕੱਟੜਪੰਥੀ ਹਿੰਦੂ ਅੱਤਵਾਦੀ ਆ, ਉਹ ਕਹਿ ਰਿਹਾ ਸੀਗਾ ਵੀ ਗੁਰੂ ਘਰਾਂ ਦੇ ਉੱਤੇ ਜਿਹੜੇ ਆ ਉਹ ਇੰਡੀਅਨ ਆਰਮੀ ਨੂੰ ਆ ਕੇ ਬੰਬ ਜਿਹੜੇ ਆ ਉਹ ਸੁੱਟਣੇ ਚਾਹੀਦੇ ਆ। ਉਹਨੂੰ ਜਿਹੜਾ ਹੁਣ ਉਹਨੂੰ ਵੀ ਕਹਿੰਦੇ ਵੀ ਗ੍ਰਿਫਤਾਰ ਕਰ ਲਿਆ ਗਿਆ ਆ। ਬਹੁਤ ਸਾਰੇ ਜਿਹੜੇ ਇਹ ਭਾਰਤੀ ਰਾਸ਼ਟਰਵਾਦ ਦੇ ਕਹਿ ਲਓ ਵੀ ਉਸ ਦੀ ਲਪੇਟ ਦੇ ਵਿੱਚ ਆਏ ਲੋਕ ਆ, ਉਹ ਇਹ ਕਾਰਜ ਕਰਨ ਦੇ ਵਿੱਚ ਮੋਹਰੇ ਹੋਏ ਸੀਗੇ, ਤੇ ਹੁਣ ਉਹਨਾਂ ਨੂੰ ਲਗਾਤਾਰ ਫੜਿਆ ਜਾ ਰਿਹਾ ਆ। ਜਿਨ੍ਹਾਂ ਨੇ ਪੈਟਰੋਲ ਬੰਬ ਸਿੱਟਣ ਵਾਲੀਆਂ ਗੱਲਾਂ ਕੀਤੀਆਂ ਸੀ, ਅਰਪਿਤ ਕਰਕੇ ਸ਼ਾਇਦ ਨਾਮ ਸੀ ਉਸ ਮੁੰਡੇ ਦਾ, ਉਹ ਗਰੁੱਪ ਦਾ ਐਡਮਿਨ ਸੀਗਾ WhatsApp ਗਰੁੱਪ ਦਾ, ਜਿਹਦੀਆਂ ਵੀਡੀਓਜ਼ ਜਿਹੜੀਆਂ ਉਹ ਬਾਅਦ ਚ ਬਹੁਤ ਆਡੀਓ ਜਿਹੜੀਆਂ ਵਾਇਰਲ ਹੋਈਆਂ ਸੀਗੀਆਂ, ਉਹਨੂੰ ਕਹਿੰਦੇ ਵੀ ਗ੍ਰਿਫਤਾਰੀ ਦੇ ਉਹਦੇ ਵਾਰੰਟ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਆ। ਸੋ ਨਾਲ ਦੇ ਨਾਲ ਉਹਨਾਂ ਲੋਕਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਜਿਹੜੀਆਂ ਉਹ ਗਰੁੱਪਾਂ ਦੇ ਵਿੱਚ ਆਡੀਓ ਆ ਰਹੀਆਂ ਸੀਗੀਆਂ, ਜਿਹੜੀਆਂ ਫੋਟੋਜ਼ ਆ ਰਹੀਆਂ ਸੀਗੀਆਂ, ਜੋ ਉਹਦੇ ਸਕਰੀਨਸ਼ਾਟ ਆ, ਉਹ ਬਾਹਰ ਜਿਹੜੇ ਉਹ ਘੱਲੇ ਹੈਗੇ ਆ। ਸੋ ਇਹ ਜਿਹੜੇ ਇਸ ਟਾਈਮ ਬਰੈਂਪਟਨ ਦੇ ਵਿੱਚ ਜਿਹੜੇ ਹਿੰਦੂ ਕੱਟੜਪੰਥੀ ਆ, ਭਾਰਤੀ ਰਾਸ਼ਟਰਵਾਦੀ ਆ, ਉਹਨਾਂ ਨੇ ਜਿਹੜੀਆਂ ਬੱਚਿਆਂ ਵਾਲੀਆਂ, ਔਰਤਾਂ ਵਾਲੀਆਂ ਗੱਡੀਆਂ ਦੀ ਜਦੋਂ ਭੰਨਤੋੜ ਕੀਤੀ ਸੀ, ਉਹਨਾਂ ਤੇ ਹਮਲੇ ਕੀਤੇ ਸੀਗੇ, ਉਹ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਆਈਆਂ ਸੀਗੀਆਂ। ਹੁਣ ਜਿਹੜਾ ਹਰਜੋਤ ਸਿੰਘ ਜੀ, ਜਿਹੜੀ ਹਿੰਦੂ ਸਭਾ ਵੱਲੋਂ ਇਹ ਕੰਮ ਕੀਤਾ ਗਿਆ ਆ ਵੀ ਉਸ ਪੁਜਾਰੀ ਨੂੰ ਦੁਬਾਰਾ ਬਹਾਲ ਕਰਨ ਦਾ, ਆਈ ਥਿੰਕ ਇਹ ਇੱਕ ਵਾਰੀ ਫੇਰ ਸਿੱਖਾਂ ਨੂੰ ਉਕਸਾਉਣ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਆ ਵੀ ਸਿੱਖ ਕਿਤੇ ਦੁਬਾਰਾ ਉਸ ਚੀਜ਼ ਦਾ ਵਿਰੋਧ ਕਰਨ ਦੇ ਲਈ ਉੱਥੇ ਜਾਣਗੇ ਤਾਂ ਫਿਰ ਉਹ ਚੀਜ਼ ਨੂੰ ਜਿਹੜਾ ਉਹ ਪੁੱਠਾ ਪੇਸ਼ ਕਰਕੇ ਜਿਹੜਾ ਉਹ ਦੱਸਿਆ ਜਾ ਸਕਦਾ। ਸੋ ਸਿੱਖਾਂ ਨੂੰ ਹੁਣ ਇਹ ਚੀਜ਼ ਤੋਂ ਥੋੜਾ ਜਿਹਾ ਸ਼ਾਂਤਮਈ ਢੰਗ ਦੇ ਨਾਲ, ਸੰਜਮ ਦੇ ਵਿੱਚ ਰਹਿ ਕੇ ਇਹਦਾ ਗੁਰੇਜ਼ ਕਰਨਾ ਚਾਹੀਦਾ ਹੈ। ਤੁਹਾਨੂੰ ਫਸਾਉਣ ਦੇ ਲਈ ਕੁੰਡੀ ਜਿਹੜੀ ਉਹ ਪਾ ਰਹੇ ਆ, ਸੋ ਕੁੰਡੀ 'ਚ ਫਸੋ ਜਿਹੜਾ ਉਹ ਨਾ। ਪੀਲ ਪੁਲਿਸ ਦੇ ਬਰੈਂਪਟਨ ਜਿਹੜੇ ਆ ਉਹ ਬਰੈਂਪਟਨ ਵਾਲੇ ਜਿਹੜੇ ਅਧਿਕਾਰੀ ਆ, ਉਹ ਇਸ ਟਾਈਮ ਬੜੇ ਧਿਆਨ ਦੇ ਨਾਲ ਇਸ ਚੀਜ਼ ਨੂੰ ਦੇਖ ਰਹੇ ਆ। ਇੰਡੀਆ ਦਾ ਮੀਡੀਆ ਅਜੇ ਵੀ ਉੱਥੇ ਹਿੰਦੂ ਜਿਹੜੇ ਮੰਦਿਰ ਦੇ ਉੱਤੇ ਹਮਲੇ ਦੇ ਤੌਰ ਦੇ ਉੱਤੇ ਹੀ ਉਸ ਨੂੰ ਜਿਹੜਾ ਉਹ ਪੇਸ਼ ਕਰੀ ਜਾ ਰਿਹਾ ਹੈਗਾ ਆ, ਪਰ ਜੋ ਬਾਅਦ ਦੇ ਵਿੱਚ ਭਾਰਤੀ ਕੱਟੜਪੰਥੀਆਂ ਨੇ, ਰਾਸ਼ਟਰਵਾਦੀਆਂ ਨੇ ਉੱਥੇ ਜਿਹੜਾ ਉਹ ਕੀਤਾ ਆ, ਉਹਦੀ ਜਿਹੜੀ ਉਹ ਚਰਚਾ ਕਰਨ ਤੋਂ ਬਿਲਕੁਲ ਹੀ ਉਹ ਗੁਰੇਜ਼ ਕਰ ਰਹੇ ਆ। ਕਿਸ ਤਰੀਕੇ ਦੇ ਨਾਲ ਬੰਬ ਸੁੱਟਣ ਦੀਆਂ ਗੱਲਾਂ, ਉਹਦੇ ਵਿੱਚ ਜਿਹੜੀਆਂ ਆਡੀਓਜ਼ ਇਹ ਵੀ ਹਰਜੋਤ ਸਿੰਘ ਜੀ ਆ ਰਹੀਆਂ, ਉਹ ਕਹਿੰਦੇ ਵੀ ਹੁਣ ਤਾਂ ਸਾਨੂੰ ਜਿਹੜੇ ਹਿੰਦੂ ਮੰਦਿਰ ਵਾਲਿਆਂ ਨੇ ਜਾਂ ਇਦਾਂ ਦੇ ਜਿਹੜੇ ਅਧਿਕਾਰੀ ਆ ਜਾਂ ਜਿਹੜੇ ਉਹਨਾਂ ਦੇ ਲੀਡਰ ਆ ਸੋ ਕਾਲਡ, ਉਹਨਾਂ ਨੇ ਸਾਨੂੰ ਵਕੀਲ ਕਰਕੇ ਦੇ ਦਿੱਤਾ। ਕਹਿੰਦੇ ਵੀ ਉਹਦੇ ਵਿੱਚ ਇਹ ਕਹਿ ਰਹੇ ਆ ਵੀ ਜਿੱਥੇ ਵੀ ਹਰਿਆਣਵੀ ਜਾਂ ਉਹਨਾਂ ਮੁੰਡਿਆਂ ਦੀਆਂ ਫੋਟੋਆਂ ਆ ਰਹੀਆਂ ਜਿਹੜੇ ਇਸ ਹਿੰਸਾ 'ਚ ਸ਼ਾਮਲ ਸੀਗੇ, ਉਹ ਫੋਟੋਜ਼ ਨੂੰ, ਉਹ ਵੀਡੀਓ ਨੂੰ, ਉਸ ਪੋਸਟ ਨੂੰ ਰਿਪੋਰਟ ਕਰੋ ਤਾਂ ਜੋ ਜਿਹੜੀਆਂ ਜਨਤਕ ਜਿਹੜੀਆਂ ਉਹ ਨਾ ਹੋ ਸਕਣ। ਪਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਵਕੀਲ ਕਰਕੇ ਦਿੱਤਾ ਤੇ ਫ੍ਰੀ ਦੇ ਵਿੱਚ ਉਹ ਉਹਨਾਂ ਦੇ ਲਈ ਜਿਹੜਾ ਉਹ ਵਕਾਲਤ ਜਿਹੜੀ ਉਹ ਕਰੇਗਾ। ਪਰ ਇਸ ਟਾਈਮ ਪੀਲ ਪੁਲਿਸ ਬਹੁਤ ਜਿਹੜੇ ਵੱਡੇ ਪੱਧਰ ਦੇ ਉੱਤੇ ਉਹਨਾਂ ਅਪਰਾਧੀਆਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਆ ਜਿਨ੍ਹਾਂ ਨੇ ਗੁਰੂ ਘਰਾਂ ਦੇ ਉੱਤੇ ਹਮਲਿਆਂ ਕਰਨ ਦੀ ਜਿਹੜੀ ਉਹ ਵਿਉਂਤਬੰਦੀਆਂ ਘੜ ਰਹੇ ਸੀ, ਜਿਹੜੇ ਕਹਿ ਰਹੇ ਸੀ ਵੀ ਹਥਿਆਰ ਲੈ ਕੇ ਆਓ, ਜਿਹੜੇ ਕਹਿ ਰਹੇ ਸੀਗੇ ਵੀ ਬੰਬਾਂ ਦੇ ਨਾਲ ਜਿਹੜਾ ਉੱਥੇ ਪੈਟਰੋਲ ਬੰਬ ਬਣਾ ਕੇ ਪੁਲਿਸ ਦੇ ਉਹਦੇ ਉੱਤੇ, ਗੁਰੂ ਘਰਾਂ ਦੇ ਉੱਤੇ ਜਿਹੜਾ ਉਹ ਸੁੱਟਿਆ ਜਾਵੇ, ਤੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਉੱਥੇ ਭੰਨ ਤੋੜ ਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਜਿਹੜਾ ਉਹ ਕੀਤਾ ਸੀ। ਸੋ ਦੰਗਾਈ ਮਾਹੌਲ ਜੋ ਉੱਥੇ ਮੌਬ ਲਿੰਚਿੰਗ ਮੋਦੀ ਦੇ ਇੰਡੀਆ ਦੇ ਵਿੱਚ ਹੁੰਦੀ ਆ, ਉਹੀ ਚੀਜ਼ ਜਿਹੜੀ ਉਹ ਇੱਥੇ ਦੇਖਣ ਨੂੰ ਜਿਹੜੀ ਉਹ ਮਿਲੀ ਹੈਗੀ ਆ ਇਸ ਜਿਹੜੇ ਭਾਰਤੀ ਰਾਸ਼ਟਰਵਾਦੀਆਂ ਦੇ ਦੁਆਰਾ ਜੀ। ਸੋ ਬਿਲਕੁਲ ਉਸ ਦਿਨ ਵੀ ਅਸੀਂ ਖਬਰ ਸਾਂਝੀ ਕੀਤੀ ਸੀ ਭਈ ਮੰਦਿਰ ਦੇ ਉੱਤੇ ਜਿਹੜਾ ਪ੍ਰੋਟੈਸਟ ਹੋਇਆ ਸੀ, ਉਹ ਕਹਿੰਦੇ ਪ੍ਰੋਟੈਸਟਰ ਜਿੰਨੇ ਸੀ ਆਪਣੇ, ਕਹਿੰਦੇ ਵੀ ਅਸੀਂ ਪਰਮਿਸ਼ਨ ਲੈ ਕੇ ਗਏ ਸੀ। ਬਾਅਦ ਦੇ ਵਿੱਚ ਜਦੋਂ ਮੰਦਿਰ ਵਿੱਚ ਜਿਹੜਾ ਇਕੱਠ 900,000 ਬੰਦੇ ਦਾ, ਪਹਿਲੀ ਗੱਲ ਤਾਂ ਇਹ ਆ ਵੀ ਸਾਰੇ ਜੰਗ
ਮੁੰਡੇ ਜਿਹੜੇ ਆ ਉੱਥੇ ਇਕੱਠੇ ਕੀਤੇ ਕਿੱਦਾਂ, ਉੱਥੇ ਕੌਂਸਲੇਟ ਆਇਆ ਸੀ। ਸੋ ਆਪਾਂ ਸਾਰਿਆਂ ਨੂੰ ਬੜੇ ਧਿਆਨ ਨਾਲ ਚੱਲਣਾ ਚਾਹੀਦਾ ਸੀ। ਸੋ ਜਿਹੜੀ ਗੱਲ ਦਾ ਡਰ ਉਹੀ ਉਹ ਬਦਨਾਮੀ ਕਰਦੇ। ਪ੍ਰਾਈਮ ਮਿਨਿਸਟਰ ਨੇ ਇੰਡੀਆ ਦੇ ਨੇ ਸਟੇਟਮੈਂਟ ਦੇ ਦਿੱਤੀ ਵੀ ਮੰਦਿਰ ਤੇ ਹਮਲਾ ਹੋਇਆ। ਕਿਤੇ ਵੀ ਮੰਦਿਰ ਦੀ ਕਿਸੇ ਵੀ ਮਾੜੀ ਜਿਹੀ ਵੀ ਚੀਜ਼ ਨੂੰ ਹਿੱਟ ਕਰਨ ਦੀ ਕੋਈ ਗੱਲ ਨਹੀਂ ਆਈ ਹੈਗੀ। ਦੂਸਰੇ ਨੰਬਰ ਤੇ ਫਿਰ ਇੰਡੀਆ ਦਾ ਫੋਰਨ ਮਿਨਿਸਟਰ ਉਹ ਕਹਿ ਰਿਹਾ, ਰਵੀ ਸ਼ੰਕਰ ਵਰਗੇ ਜਿਹੜੇ ਧਾਰਮਿਕ ਲੀਡਰ ਆ ਉਹ ਕਹਿ ਰਹੇ ਆ ਵੀ ਮੰਦਿਰ ਤੇ ਹਮਲਾ ਹੋ ਗਿਆ। ਸੋ ਅਲਟੀਮੇਟਲੀ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਗਮੀਤ ਸਿੰਘ, ਜਿਹੜੇ NDP ਦੇ ਲੀਡਰ, ਹੋਰ ਉਹਨਾਂ ਨੂੰ ਵੀ ਸਟੇਟਮੈਂਟ ਜਾਰੀ ਕਰਨੀ ਪਈ ਕਿ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਇਦਾਂ ਦਾ ਜਿਹੜਾ ਆ ਉਹ ਨਹੀਂ ਹੋਣੀ ਚਾਹੀਦੀ ਲੜਾਈ ਝਗੜਾ। ਜਦ ਕਿ ਧਾਰਮਿਕ ਜਗ੍ਹਾ ਦੇ ਉੱਤੇ ਨਹੀਂ ਹੋਇਆ ਸੀ। ਐਕਚੁਅਲੀ ਪ੍ਰੋਟੈਸਟਰ ਵੀ ਜਿਹੜੇ ਉਹ ਗਏ ਤਾਂ ਸੀਗੇ ਕੌਂਸਲੇਟ ਦੇ ਅਗੇਂਸਟ ਹੀ, ਪਰ ਜਿਸ ਤਰ੍ਹਾਂ ਆਪਾਂ ਵੀ ਉਦੋਂ ਕਿਹਾ ਸੀ ਵੀ ਨਹੀਂ ਜਾਣਾ ਚਾਹੀਦਾ ਸੀ ਮੰਦਿਰ ਦੇ ਬਾਹਰ, ਪਰ ਸਾਡੇ ਉਲਟੇ ਹੀ ਬਹੁਤ ਜ਼ਿਆਦਾ ਜਿਹੜਾ ਪ੍ਰਚਾਰ ਹੋਇਆ। ਸਾਡਾ ਅੱਜ ਦੀ ਜਿਹੜੇ ਖਬਰ ਕਰਨ ਦਾ ਮਕਸਦ ਇਹ ਆ ਭਈ ਕੈਨੇਡਾ 'ਚ ਤਾਂ ਜੋ ਹੋਇਆ ਹੀ ਹੋਇਆ, ਹੁਣ ਸਾਰਾ ਉੱਥੇ ਸੱਚ ਬਾਹਰ ਆ ਗਿਆ। ਉਹਨਾਂ ਨੇ ਬਹੁਤ ਸਾਰੇ ਹਿੰਦੂ ਲੋਕ ਜਿਹੜੇ ਆ ਉਹ ਅਰੈਸਟ ਵੀ ਕੀਤੇ ਹੈਗੇ ਆ, ਜਿਹੜੇ ਹੇਟ ਸਪੀਚਸ ਕਰ ਰਹੇ ਸੀ, ਜਿਹੜੇ ਕਹਿ ਰਹੇ ਸੀ ਵੀ 5 ਕਿਰਪਾਨਾਂ ਅਸੀਂ ਦੇਵਾਂਗੇ, ਕੇਸ ਅਸੀਂ ਲੜਾਂਗੇ, ਉਹ ਕਈ ਫੜੇ ਵੀ ਗਏ ਹੈਗੇ ਆ। ਉਹਨਾਂ ਨੇ ਕਾਰਾਂ ਦੀਆਂ ਭੰਨ ਤੋੜ ਕੀਤੀਆਂ, ਸਾਰਾ ਕੁਝ। ਜਦੋਂ ਗੁਰੂ ਘਰ ਨੂੰ ਘੇਰਿਆ ਗਿਆ 900 ਤੋਂ ਵੱਧ ਲੋਕਾਂ ਵੱਲੋਂ, ਕਿਸੇ ਤਰ੍ਹਾਂ ਦਾ ਵੀ ਸਿੱਖਾਂ ਨੇ ਕੋਈ ਅੰਦਰੋਂ ਉਹਨਾਂ ਦੇ ਨਾਲ ਲੜਾਈ ਝਗੜੇ ਦੀ ਗੱਲ ਨਹੀਂ ਕੀਤੀ। ਸੋ ਇਹ ਇੱਕ ਬਹੁਤ ਵੱਡੀ ਇਨਸੀਡੈਂਟ ਬਣੀ। ਉਸ ਇਨਸੀਡੈਂਟ ਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਕੀ ਵਾਪਰ ਰਿਹਾ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਤਾਂ ਆਪਾਂ ਤੁਹਾਨੂੰ ਦੱਸੀ ਸੀ ਪਿਛਲੇ ਸਮਿਆਂ 'ਚ ਉਹਨਾਂ ਨੇ ਕੀ ਕੀਤਾ। ਅਮਰੀਕਾ ਦੇ ਵਿੱਚ ਬੇ ਏਰੀਏ ਦੇ ਵਿੱਚ ਇੱਕ ਹੋਰ ਆਰਗੇਨਾਈਜੇਸ਼ਨ ਆ, ਅਮਰੀਕਨਸ ਫॉर ਹਿੰਦੂਸ। ਸੋ ਅਮਰੀਕਨਸ ਫॉर ਹਿੰਦੂ ਨੇ ਇੱਕ ਲੈਟਰ ਜਾਰੀ ਕੀਤਾ ਹੈਗਾ ਆ। ਰਾਜਕਨਵੀਰ ਸਿੰਘ ਜੀ ਟਰਾਈ ਕਰਿਓ ਜੇ ਆਪਾਂ ਉਹ ਦਿਖਾ ਹਾਂਜੀ, ਸਕਦੇ ਆਪਣੇ ਨਾਲ ਮੈਂ ਸ਼ੋ ਕਰ ਰਿਹਾ ਜਿਹੜੇ ਸਾਡੇ ਵੀਡੀਓ ਦੇ ਵਿੱਚ ਨੇ ਜੀ। ਉਹ ਇਹ ਕਹਿ ਰਹੇ ਆ, ਜੋ ਲੈਟਰ ਉਹਨੇ ਜਾਰੀ ਕੀਤਾ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਦੇ ਵਿੱਚ ਮੰਦਿਰ ਤੇ ਅਟੈਕ ਕੀਤਾ ਗਿਆ, ਹਿੰਦੂ ਸਭਾ ਮੰਦਿਰ ਬਰੈਂਪਟਨ ਦੇ ਵਿੱਚ, ਜਿਹਦੇ ਕਰਕੇ ਜਿਹੜੇ ਹਿੰਦੂ ਕਮਿਊਨਿਟੀ ਪੂਰੀ ਦੁਨੀਆ ਦੇ ਵਿੱਚ ਬਹੁਤ ਦੁੱਖ ਵਿੱਚ ਆ। ਕਹਿੰਦੇ ਵੀ ਜਿਹੜੇ ਉੱਥੇ ਸਿਰਫ ਭਗਤੀ ਕਰਨ ਆਇਓ ਸੀ, ਸੇਵਾ ਸਿਮਰਨ ਕਰਨ ਆਇਓ ਸੀ, ਉਹਨਾਂ ਦੇ ਉੱਤੇ ਲਾਠੀਆਂ ਨਾਲ ਹਮਲਾ ਕੀਤਾ ਗਿਆ। ਜਿੰਨੀਆਂ ਵੀ ਵੀਡੀਓਜ਼ ਆਈਆਂ ਉਹ ਤੁਸੀਂ ਦੇਖ ਲਓ ਵੀ ਕਿੰਨੀ ਕੁ ਉਹ ਭਗਤੀ ਜਾਂ ਸੇਵਾ ਸਿਮਰਨ ਕਰਨ ਆਇਓ ਸੀ। ਕਹਿੰਦੇ ਵੀ ਇਹ ਬਹੁਤ ਜ਼ਿਆਦਾ ਡਿਸਟਰਬਿੰਗ ਹੈਗੀ ਆ। ਮਿਸਗਾਈਡਡ ਜਿਹੜੇ ਸਿੱਖ ਸੈਪਰੇਟਿਸਟ, ਜਿਨ੍ਹਾਂ ਦੇ ਕੋਲ ਬਹੁਤ ਸਟਿੱਕਾਂ ਸੀਗੀਆਂ, ਖਾਲਿਸਤਾਨ ਦੇ ਝੰਡੇ ਸੀ, ਉਹਨਾਂ ਨੇ ਮੰਦਿਰ ਦੇ ਉੱਤੇ ਅਟੈਕ ਕੀਤਾ। ਅਨਆਰਮਡ ਡਿਵੋਟੀਜ਼ ਜਿਹੜੇ ਸੀ ਉਹਨਾਂ ਤੇ ਅਟੈਕ ਕੀਤਾ। ਜਦ ਕਿ ਪੀਲ ਪੁਲਿਸ, ਜਿਹੜੀ ਕੈਨੇਡਾ ਦੀ ਪੁਲਿਸ ਆ, ਉਹਨਾਂ ਵੱਲੋਂ ਸਟੇਟਮੈਂਟ ਆਈ ਆ ਵੀ ਮੰਦਿਰ ਦੇ ਵਿੱਚ ਜਿਹੜੇ ਬੰਦੇ ਸੀ, ਬਾਅਦ 'ਚ ਉਹ ਸਿੱਖਾਂ ਦੇ ਗੁਰਦੁਆਰੇ ਵੱਲ ਗਏ, ਉਹਨਾਂ ਦੇ ਕੋਲ ਹਥਿਆਰ ਸੀ, ਸਿੱਖਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ ਜਿਹੜੇ ਬਾਹਰ ਪ੍ਰੋਟੈਸਟ ਕਰ ਰਹੇ ਸੀਗੇ। ਸੋ ਹੁਣ ਉਹਨਾਂ ਨੇ ਪੂਰਾ ਉਹ 'ਚ ਦੱਸਿਆ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ, ਜਸਟਿਨ ਟਰੂਡੋ ਵੀ ਬੋਲਿਆ ਹੈਗਾ ਆ ਐਕਸਟ੍ਰੀਮਿਸਟ ਗਰੁੱਪਸ ਦੇ ਅਗੇਂਸਟ। ਤੇ ਅਸੀਂ ਹੁਣ ਅਮਰੀਕਾ ਦੇ ਜਿਹੜੇ US ਕਾਂਗਰਸ ਆ ਉਹਨੂੰ ਰਿਕੁਐਸਟ ਕਰਦੇ ਹੈਗੇ ਆ ਵੀ ਇਦਾਂ ਦੇ ਜਿਹੜੇ ਬੰਦੇ ਆ ਉਹਨਾਂ ਦੇ ਉੱਤੇ ਐਕਟ ਕੀਤਾ ਜਾਵੇ ਤਾਂ ਕਿ ਅਮਰੀਕਾ ਦੇ ਵਿੱਚ ਇਦਾਂ ਦਾ ਨਾ ਵਾਪਰੇ। ਕਹਿੰਦੇ ਭਈ your support is essential for ensuring the safety, peace and security of all communities. We urge Congress to join in condemning this horrific act. ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਹਰ ਇੱਕ ਬੰਦਾ ਆਪਣੇ ਆਪਣੇ ਕਾਂਗਰਸਮੈਨ, ਸੈਨੇਟਰ ਨੂੰ ਕੰਟੈਕਟ ਕਰੇ ਵੀ ਆਹ ਕੁਝ ਸਿੱਖਾਂ ਨੇ ਕੈਨੇਡਾ 'ਚ ਕੀਤਾ। ਹੁਣ ਸਿੱਖ ਜਿਹੜੇ ਆ ਉਹ ਸੁੱਤੇ ਪਏ ਆ। ਸੋ ਸਾਡਾ ਐਜ਼ ਏ ਮੀਡੀਆ ਤੁਹਾਨੂੰ ਖਬਰ ਦੱਸਣਾ ਹੁੰਦਾ ਹੈ ਭਈ ਆਹ ਕੁਝ ਵਾਪਰਿਆ ਤੇ ਐਕਟ ਕਰੋ, ਨਾ ਕਿ ਤੁਸੀਂ ਐਗਰੀ ਨਹੀਂ ਕਰਦੇ ਸਾਡੀ ਖਬਰ ਨਾਲ ਸਾਨੂੰ ਹੀ ਗਾਲਾਂ ਕੱਢੀ ਜਾਓ। ਸੋ ਹੁਣ ਆਹ ਖਬਰ ਤੁਹਾਡੇ ਨਾਲ ਸਾਂਝੀ ਕਰਤੀ ਆ। ਹੁਣ ਆਪ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਕਿਸੇ ਕਾਂਗਰਸਮੈਨ ਨੂੰ, ਕਿਸੇ ਸੈਨੇਟਰ ਨੂੰ, ਕਿਸੇ ਲੋਕਲ ਆਫਿਸ ਨੂੰ ਕੰਟੈਕਟ ਕੀਤਾ ਵੀ ਭਈ ਆਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਇਹ ਝੂਠ ਫੈਲਾ ਰਹੀਆਂ ਹੈਗੀਆਂ ਆ। ਹਮਲਾ ਤਾਂ ਉੱਥੇ ਦੇ ਜਿਹੜੇ ਹਰਿਆਣਵੀ ਜਿਹੜੇ ਮੁੰਡੇ ਸੀ, ਨੌਜਵਾਨ ਸੀ, ਉਹਨਾਂ ਵੱਲੋਂ ਗੁਰਦੁਆਰੇ ਤੇ ਕੀਤਾ ਗਿਆ, ਝੂਠੀ ਜਿਹੜੀ ਖਬਰ ਹੈਗੀ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਦੇਖੋ ਬਿਹਾਈਂਡ ਦਾ ਸੀਨ ਚੁੱਪ ਚਪੀਤੇ ਉਹ ਕੰਮ ਕਰ ਰਹੇ ਹੈਗੇ ਆ। ਤੇ ਆਪਾਂ ਜਿਹੜੇ ਆ ਜਿੰਦਾਬਾਦ ਮੁਰਦਾਬਾਦ ਕਰਕੇ ਜਿਹੜੇ ਆ, ਜਾਂ ਆਪਾਂ ਮੰਨ ਲਓ ਵੀ ਪੰਜਾਬੀ ਮੀਡੀਆ 'ਚ ਕਲੈਰੀਫਿਕੇਸ਼ਨਾਂ ਦੇਈ ਜਾਂਦੇ ਆ, ਹੋਰ ਉਹ ਪੂਰੇ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਉਹਨਾਂ ਨੇ ਜਿਹੜੀ ਖਬਰ ਆ ਪੂਰੀ ਝੂਠ ਨੂੰ ਜਿਹੜਾ ਸੱਚ ਬਣਾਇਆ ਹੈਗਾ। ਹਾਲਾਂਕਿ ਸਾਰਿਆਂ ਨੂੰ ਪਤਾ ਹੈ ਵੀ ਸੱਚ ਕੀ ਹੈਗਾ ਆ, ਪਰ ਜਦੋਂ ਲੋਕ ਰੈਫਰ ਕਰਦੇ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ, ਹੋਮ ਮਿਨਿਸਟਰ ਨੂੰ, ਬੜੇ ਬੜੇ ਧਾਰਮਿਕ ਲੀਡਰਾਂ ਨੂੰ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ, ਤੇ ਉਹ ਖਬਰ ਜਿਹੜੀ ਆ ਫਿਰ ਉਹ ਕੀ ਬਣ ਜਾਂਦੀ ਹੈਗੀ ਆ। ਸੋ ਇਸ ਲੈਟਰ ਦੇ ਵਿੱਚ ਜਿਹੜੀ ਹਿੰਦੂਜ਼ ਫॉर ਅਮਰੀਕਾ ਆ
ਉਹਨਾਂ ਨੇ ਜਿਹੜੇ ਇਲੈਕਟਡ ਆਫੀਸ਼ੀਅਲਸ ਜਿਹੜੇ USA ਆ ਉਹਨਾਂ ਨੂੰ ਇਹ ਕਿਹਾ ਆ ਵੀ ਵੀ ਆਸਕ ਆਲ ਦਾ ਇਲੈਕਟਡ ਆਫੀਸ਼ੀਅਲਸ ਇਨ ਦਾ US ਟੂ ਸਟੈਂਡ ਵਿਦ ਦੋਜ਼ ਅਫੈਕਟਡ ਐਂਡ ਵਰਕ ਟੂ ਮੇਨਟੇਨ ਪੀਸ ਐਂਡ ਟੋਲਰੈਂਸ ਔਨ ਦਾ ਇੰਟਰਨੈਸ਼ਨਲ ਸਟੇਜ। ਹੁਣ ਉਹ ਕਹਿੰਦੇ ਆ ਵੀ ਅਸੀਂ ਜਿਹੜੇ US ਦੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਲੋਕਾਂ ਦੇ ਨਾਲ ਖੜੋ ਜਿਹੜੇ ਸ਼ਾਂਤੀ ਰੱਖਦੇ ਆ ਤੇ ਟੋਲਰੈਂਸ ਰੱਖਦੇ ਆ ਇੰਟਰਨੈਸ਼ਨਲ ਸਟੇਜ ਤੇ। ਹਜੇ ਕੱਲ ਵੀਡੀਓ ਆਈਆਂ ਸੀ ਵੀ ਇੱਕ ਮਸਜਿਦ ਨੂੰ ਜਿਹੜੇ ਹਿੰਦੂ ਆ ਕਿੱਦਾਂ ਢਾ ਰਹੇ ਆ ਥੋੜਿਆਂ ਦੇ ਨਾਲ। ਕਿੰਨੀ ਵਾਰੀ ਆ ਚੁੱਕੀਆਂ ਇਦਾਂ ਦੀਆਂ। ਬਿਲਕੁਲ ਮਨੀਪੁਰ ਦੇ ਵਿੱਚ ਕਿੰਨੇ ਕ੍ਰਿਸਚੀਅਨਸ ਮਾਰੇ ਗਏ ਆ, ਉੱਥੇ ਪ੍ਰਾਈਮ ਮਿਨਿਸਟਰ ਦੀ ਕੋਈ ਸਟੇਟਮੈਂਟ ਨਹੀਂ ਆਈ ਹੈਗੀ। ਸੋ ਆਹ ਕੁਝ ਜਿਹੜਾ ਝੂਠ ਆ ਉਹ ਫੈਲਾ ਰਿਹਾ। ਪਹਿਲਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਫੈਲਾਇਆ ਸੀ, ਹੁਣ ਇਹ ਹਿੰਦੂਜ਼ ਫॉर ਅਮਰੀਕਾ, ਅਮਰੀਕਨਸ ਫॉर ਹਿੰਦੂਜ਼, ਹਾਂਜੀ ਅਮਰੀਕਨਸ ਫॉर ਹਿੰਦੂਜ਼। ਇਹ ਨਵੀਂ ਪੋਲੀਟੀਕਲ ਆਰਗੇਨਾਈਜੇਸ਼ਨ ਇਦਾਂ ਦੀਆਂ ਪਤਾ ਨਹੀਂ ਉਹਨਾਂ ਨੇ ਕਿੰਨੀਆਂ ਕੁ ਜਿਹੜੀਆਂ ਬਣਾਈਆਂ ਆ। ਤੇ ਸਿੱਖਾਂ ਨੂੰ ਭਾਈ ਧਿਆਨ ਦੇਣ ਦੀ ਲੋੜ ਆ। ਇਸ ਨੂੰ ਚੈਲੰਜ ਕਰਨਾ ਆ, ਇਹ ਝੂਠ ਨੂੰ। ਤੁਸੀਂ ਕੋਈ ਆਪਣੀ ਚਿੱਠੀ ਲਿਖੋ, ਉਹਨਾਂ ਨੇ ਤਾਂ ਕਾਂਗਰਸ ਤੱਕ ਪਹੁੰਚ ਵੀ ਕਰ ਲਈ ਤੇ ਆਪਾਂ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਜਿਹੜੇ ਆ ਉਹ ਬੱਲੇ ਬੱਲੇ ਕਰਾਈ ਜਾਂਦੇ ਆ। ਬਸ ਇੰਨਾ ਕੀ ਫਰਕ ਆ ਉੱਥੇ ਜੀ। ਸੋ ਇੱਕ ਵਾਰੀ ਫੇਰ ਆਪਾਂ ਜਿੰਨੇ ਜਿਹੜੇ ਸਾਡੇ ਸਰੋਤੇ ਆ ਸੁਣਦੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਆਪਣੇ ਇਲੈਕਟਡ ਆਫੀਸ਼ੀਅਲਸ ਨਾਲ ਜਿੰਨੇ ਵੀ ਹੈਗੇ ਆ ਕੰਟੈਕਟ ਰੱਖਿਆ ਕਰੋ। ਉਹਨਾਂ ਨੂੰ ਦੱਸੋ ਵੀ ਇਹ ਜਿਹੜਾ ਝੂਠ ਫੈਲਾਉਂਦੇ ਹੈਗੇ ਜਾਣ ਕੇ ਹੇਠ ਇੱਥੇ ਫੈਲਾ ਰਹੇ ਹੈਗੇ ਆ। ਸਿੱਖ ਕਦੇ ਵੀ ਅੱਜ ਤੁਸੀਂ ਸਵੇਰੇ ਮੰਜੀ ਸਾਹਿਬ ਤੋਂ ਕਥਾ ਸੁਣੀ ਹੋਣੀ ਆ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਜਿੱਤ ਵੀ ਲਈ ਸੀ, ਕਿਸੇ ਵੀ ਮਸਜਿਦ ਨੂੰ ਇੱਕ ਇੱਟ ਵੀ ਜਿਹੜੀ ਆ ਉਹਦੀ ਜਿਹੜੀ ਆ ਸਿੱਟੀ ਨਹੀਂ ਗਈ ਸੀ, ਜਦ ਕਿ ਬਾਕੀ ਸਾਰਾ ਜਿਹੜਾ ਸਰਹੰਦ ਆ ਉਹ ਢਾ ਦਿੱਤਾ ਗਿਆ ਸੀ। ਸੋ ਸਿੱਖਾਂ ਨੇ ਕਦੇ ਵੀ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਹਮਲਾ ਨਹੀਂ ਕੀਤਾ ਹੈਗਾ, ਪਰ ਸਾਨੂੰ ਐਕਟਿਵ ਹੋਣਾ ਪੈਣਾ। ਇਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਜਿਸ ਤਰੀਕੇ ਦੇ ਨਾਲ ਚੱਲ ਰਹੀਆਂ ਆ ਉਹ ਆਪਾਂ ਹਜੇ ਉੱਥੇ ਪਹੁੰਚੇ ਨਹੀਂ ਹੈ। ਆਪਾਂ ਗਰਮਜੋਸ਼ੀ ਦੇ ਵਿੱਚ ਆ। ਬਾਰ-ਬਾਰ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਕੋਈ ਮਾਰਚ ਕਰਨਾ, ਮੁਜ਼ਾਹਰਾ ਕਰਨਾ ਭੜਕਾਟ ਵਿੱਚ ਨਾ ਆਓ, ਬੜੇ ਪਿਆਰ ਦੇ ਨਾਲ ਕਰੋ, ਕਿਉਂਕਿ ਉਹੀ ਕੁਛ ਉਹ ਤੁਹਾਨੂੰ ਕੁੰਡੀ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਜਿਹੜਾ ਪਹਿਲੋਂ ਦੇਖੋ ਜਦੋਂ ਉਹਨਾਂ ਨੂੰ ਪਤਾ ਵੀ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਉਹਨਾਂ ਨੇ ਰਜਿੰਦਰ ਪ੍ਰਸਾਦ ਨੂੰ ਮੁਅੱਤਲ ਕਰਤਾ। ਉਹਨਾਂ ਨੇ ਕੱਲ ਜਿਹੜਾ ਉਹਨੂੰ ਬਹਾਲਗੀ ਵੀ ਜਿਹੜੀ ਉਹ ਦੇਤੀ। ਸੋ ਜਾਣ ਬੁੱਝ ਕੇ ਇਸ ਤਰੀਕੇ ਦੇ ਨਾਲ ਉਹ ਕਰਨ ਲੱਗੇ ਆ। ਉਹ ਤੋਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਟਰੂਡੋ ਦੀ ਪਾਰਟੀ ਦਾ ਜਿਹੜਾ ਚੰਦਰਾ ਆ ਰਿਹਾ ਵਰਗਾ ਉਹ ਨਾਲ ਉਹਨਾਂ ਦੇ ਕਿੱਦਾਂ ਤੁਰਿਆ ਫਿਰਦਾ, ਉਹ ਪਾਰਟੀ ਉਹਨੂੰ ਸਪੋਰਟ ਕਿੱਦਾਂ ਕਰ ਰਹੀ ਆ। ਉਹ ਸ਼ਰੇਆਮ ਹੀ ਜਿਹੜਾ ਝੂਠ ਤੇ ਝੂਠ ਜਿਹੜਾ ਉਹ ਬੋਲਦਾ ਰਹਿੰਦਾ ਆ। ਉਹਨੇ ਹੱਦ ਹੀ ਜਿਹੜੀ ਉਹ ਪੂਰੀ ਤਰ੍ਹਾਂ ਜਿਹੜੀ ਉਹ ਮਚਾਈ ਆ। ਉਹਨੇ ਫੇਰ ਹੁਣ ਕੁਛ ਮਿੰਟ ਪਹਿਲਾਂ ਫੇਰ ਜਿਹੜਾ ਟਵਿੱਟਰ ਦੇ ਉੱਤੇ ਆਪਣਾ ਜਿਹੜਾ ਉਹ ਬਿਆਨ ਦਿੱਤਾ ਹੈ ਉਹ 2-3 ਮਿੰਟ ਦੀ ਉਹਨੇ ਫੇਰ ਵੀਡੀਓ ਜਿਹੜੀ ਉਹ ਲਾਈ ਆ। ਖਾਲਿਸਤਾਨੀ ਐਕਸਟ੍ਰੀਮਿਜ਼ਮ ਉਹ ਕਰਦਾ ਰਹਿੰਦਾ ਆ। ਇਹਨੂੰ ਜਿਹੜਾ ਇੰਡੀਅਨ ਐਕਸਟ੍ਰੀਮਿਜ਼ਮ, ਹਿੰਦੂ ਐਕਸਟ੍ਰੀਮਿਜ਼ਮ ਉਹ ਇਹਨੂੰ ਦਿਸਦਾ ਹੀ ਨਹੀਂ ਆ। ਉਹਦੇ ਵੇਲੇ ਅੱਖਾਂ ਇਹਦੀਆਂ ਜਿਹੜੀਆਂ ਬਿਲਕੁਲ ਹੀ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਜਿਹੜਾ ਧਿਆਨ ਰੱਖਣ ਦੀ ਆਪਾਂ ਸਾਰਿਆਂ ਨੂੰ ਜਿਹੜੀ ਜ਼ਰੂਰਤ ਆ ਕੀ ਕੁਛ ਚੱਲ ਰਿਹਾ ਆ। ਤੇ ਜਿਹੜੇ ਨਾਲ ਦੇ ਨਾਲ ਦੂਜੀ ਪਾਰਟੀ ਵਾਲੇ ਵੀ ਆ, ਕੰਜ਼ਰਵੇਟਿਵ ਪਾਰਟੀ ਵਾਲੇ ਆ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਿੱਖ ਚਿਹਰੇ ਹੈਗੇ ਆ, ਉਹਨਾਂ ਨੂੰ ਵੀ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਇਸ ਟਾਈਮ ਹੋ ਰਿਹਾ ਆ। ਉਹ ਇਸ ਮਾਮਲੇ ਦੇ ਵਿੱਚ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਸਾਰਿਆਂ ਨੂੰ ਜਿਹੜਾ ਉਹ ਕੰਮ ਕਰਨ ਦੀ ਲੋੜ ਆ। ਜਿੰਨੇ ਵੀ ਜਿਹੜੇ ਸਿੱਖ ਆ ਜਿੱਥੇ ਵੀ ਹੈਗੇ ਨੇ ਉਹਨਾਂ ਨੂੰ ਇਹ ਉੱਦਾਂ ਦਾ ਵੈਸੇ ਜਿਹੜਾ ਹਰਜੋਤ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਖੁਦ ਹੀ ਨੰਗੇ ਹੋਏ ਨੇ। ਇਹਨਾਂ ਦਾ ਜਿਹੜਾ ਭੀੜ ਤੰਤਰ ਆ ਉਹ ਸ਼ਰੇਆਮ ਜਿਹੜਾ ਬਾਹਰਲੇ ਮੁਲਕਾਂ ਨੇ ਜਿਹੜਾ ਉਹ ਦੇਖ ਲਿਆ। ਉਹ ਉਹਨਾਂ ਨੇ ਕੱਲਾ ਇੱਥੇ ਨਹੀਂ ਦਿਖਾਇਆ, ਇਹਨਾਂ ਨੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਇਹ ਚੀਜ਼ ਨੂੰ ਜਿਹੜਾ ਉਹ ਦਿਖਾਇਆ ਆ ਤੇ ਦਿਖਾ ਰਹੇ ਹੈਗੇ ਆ। ਸੋ ਇਹ ਸਾਰੇ ਜਣੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਹੁਣ ਇੱਥੇ ਵੱਸਦੇ ਆ, ਅਮਰੀਕਾ ਦੇ ਵੱਸਦੇ ਜਿਹੜੇ ਸਿੱਖ ਨੇ, ਉਹ ਵੀ ਪਹਿਲ ਕਦਮੀ ਕਰਕੇ ਪਹੁੰਚ ਕਰਨ ਕਾਂਗਰੈਸ਼ਨਲ ਡਿਸਟ੍ਰਿਕਟਸ ਤੱਕ, ਕਾਂਗਰੈਸ਼ਨਲ ਇਲੈਕਟਡ ਅਫੀਸ਼ੀਅਲਸ ਤੱਕ, ਜਿਹੜੇ ਨਵੇਂ ਜਿੱਤੇ ਆ ਤੇ ਜਿਹੜੇ ਇਸ ਟਾਈਮ ਇਨਕੰਬੈਂਟ ਆ, ਦੋਨਾਂ ਨੂੰ ਉਹਨਾਂ ਸਾਰਿਆਂ ਦੇ ਨਾਲ ਜਿਹੜੀ ਉਹ ਪਹਿਲ ਕਦਮੀ ਕਰਨ। ਕਿਉਂਕਿ ਇੱਕ ਅੱਧੇ ਕੋ ਉਹਨਾਂ ਨੇ ਬਿਆਨ ਦਵਾਤਾ ਤੇ ਫਿਰ ਉਹ ਲਾਲਾ ਹੋ ਜਾਣੀ ਆ, ਫਿਰ ਵਹਿੰਦੇ ਰਵਾਂਗੇ ਵੀ ਉਹ ਜਿਹੜਾ ਕੀ ਆ। ਹੁਣ ਬਾਬਾ ਰਾਮਦੇਵ ਤਾਂ ਡੋਨਲਡ ਟਰੰਪ ਨੂੰ ਸਨਾਤਨ ਦਾ ਸਮਰਥਕ ਕਹਿੰਦਾ ਆ ਵੀ ਭਾਰਤ ਨੂੰ ਉਹ ਬਹੁਤ ਪਿਆਰ ਕਰਦਾ ਆ। ਕਿਤੇ ਉਹਨਾਂ ਦੀ ਉੱਥੇ ਤੱਕ ਪਹੁੰਚ ਹੋਈ। ਹੁਣ ਜਿਹੜੀ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ ਆ JD ਵੈਂਸ, ਉਸ ਦੀ ਵਾਈਫ ਜਿਹੜੀ ਆ ਉਸ ਧਰਮ ਦੇ ਨਾਲ ਸੰਬੰਧਿਤ ਆ। ਹੁਣ ਉੱਥੇ ਤੱਕ ਉਹਦੀ ਪਹੁੰਚ ਕਰਕੇ ਉਧਰੋਂ ਦੀ ਨਹੀਂ ਨਾ ਕੋਈ ਕੰਨ ਜਿਹੜਾ ਕਿਸੇ ਦਾ ਜਿਹੜਾ ਉਹ ਭਰ ਦੇਣ। ਸੋ ਇਹ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ ਭਾਈ। ਆਪਣੇ ਪੱਧਰ ਦੇ ਉੱਤੇ ਤੁਸੀਂ ਮੇਕ ਸ਼ੋਰ ਕਰੋ ਵੀ ਜਿਹੜੀ ਸੱਚਾਈ ਆ ਉਸ ਨੂੰ ਤੁਸੀਂ ਪੇਸ਼ ਜਿਹੜਾ ਉਹ ਕਰੋ।
ਬਿਆਨ ਦੇ ਰਹੇ ਆ, ਚੰਗੀ ਗੱਲ ਆ, ਪ੍ਰੈਸ ਰਿਲੀਜ਼ਸ ਕਰ ਰਹੇ ਆ, ਚੰਗੀ ਗੱਲ ਆ, ਪਰ ਮੇਕ ਸ਼ੋਰ ਕਰੋ ਵੀ ਉਹ ਮੇਨ ਸਟ੍ਰੀਮ ਦੇ ਵਿੱਚ ਵੀ ਨਾਲ ਦੇ ਨਾਲ ਜਿਹੜਾ ਬਿਲਕੁਲ, ਉਹ ਜਿਹੜੀਆਂ ਜ਼ਰੂਰ ਪ੍ਰੈਸ ਜਾਵੇ। ਰਿਲੀਜ਼ ਆ ਨਾ ਉਹ ਸਾਰੀਆਂ ਸਾਡੇ ਕਾਂਗਰਸਮੈਨ, ਸੈਨੇਟਰਸ, ਮੇਅਰਸ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ। ਫਰੀਮੌਂਟ ਗੁਰਦੁਆਰਾ ਸਾਹਿਬ, ਸਟਾਕਟਨ ਗੁਰਦੁਆਰਾ ਸਾਹਿਬ, 2 ਗੁਰੂ ਘਰ ਆ ਜਿਨ੍ਹਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਮਾਲਟਨ ਗੁਰੂ ਘਰ ਤੇ ਹਮਲਾ ਕੀਤਾ ਗਿਆ। ਪਰ ਤੁਸੀਂ ਮੇਨ ਸਟ੍ਰੀਮ ਮੀਡੀਆ 'ਚ ਤੁਸੀਂ ਦੇਖ ਲਓ ਵੀ ਕਿੰਨੀ ਕੁ ਨਿਊਜ਼ ਆਈ ਹੈਗੀ ਆ। ਮੁੜ ਕੇ ਉਹ ਪੂਰੇ ਜ਼ੋਰ ਨਾਲ ਇਲੈਕਟਡ ਆਫੀਸ਼ੀਅਲਸ ਤੇ ਲੱਗੇ ਹੋਆ। ਕੈਨੇਡਾ ਦੇ ਵਿੱਚ ਉਹ ਜਿਹੜੀ ਪਾਰਲੀਮੈਂਟ ਆ ਉਹਦੇ ਅੱਗੇ ਉਹਨਾਂ ਨੇ ਵੱਡਾ ਪ੍ਰੋਟੈਸਟ ਕੀਤਾ ਆ, ਹਿੰਦੂ ਲਾਈਵਜ਼ ਮੈਟਰ, ਵੀ ਸਾਡੇ ਟੈਂਪਲ ਤੇ ਅਟੈਕ ਕੀਤਾ ਗਿਆ ਆ, ਤੇ ਆਪਾਂ ਸਾਰੇ ਜਿਹੜੇ ਆ ਉਹ ਚੁੱਪ ਬੈਠੇ ਹੈਗੇ ਆ। ਇੱਕ ਜ਼ਰੂਰ ਬੇਨਤੀ ਖਾਸ ਕਰਕੇ ਜਿਹੜੇ ਹਰਿਆਣਵੀ ਵੀਰ ਆ ਉਹਨਾਂ ਨੂੰ, ਵੀ ਮੰਦਿਰ ਗੁਜਰਾਤੀਆਂ ਦਾ ਯੂਜ਼ ਤੁਹਾਨੂੰ ਕਰ ਰਹੇ ਆ। ਤੁਹਾਡੇ ਬਜ਼ੁਰਗਾਂ ਨੇ ਹੁਣ ਬਹੁਤ ਸਾਰੀਆਂ ਇੱਥੇ ਵੀਡੀਓਜ਼ ਆਈਆਂ ਹਰਿਆਣੇ ਤੋਂ, ਬਿਲਕੁਲ ਹਰਿਆਣੇ ਉਹਨਾਂ ਤੋਂ ਨੇ ਕਿਹਾ ਵੀ ਇਦਾਂ ਦੇ ਜਿਹੜੇ ਪੁੱਠੇ ਕੰਮ ਆ ਉਹਨਾਂ ਦੇ ਵਿੱਚ ਨਾ ਪਾਓ। ਤੁਹਾਨੂੰ ਸਾਰਿਆਂ ਨੂੰ ਪਤਾ ਆ, ਜਿੰਨੇ ਹਰਿਆਣਵੀ ਖਾਸ ਕਰਕੇ ਜਿਹੜੇ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ ਰਹਿੰਦੇ ਆ, ਸੈਕਰਾਮੈਂਟੋ, ਸਾਰੇ ਗੁਰੂ ਘਰ ਜਾਂਦੇ ਆ, ਗੁਰੂ ਘਰਾਂ 'ਚ ਵਿਆਹ ਹੁੰਦੇ ਆ, ਸਾਰੇ ਫੰਕਸ਼ਨ, ਕੋਈ ਸਿੱਖਾਂ ਦਾ, ਹਰਿਆਣਵੀਆਂ ਦਾ, ਈਵਨ ਹਿੰਦੂਆਂ ਦਾ ਕਿਸੇ ਨਾਲ ਰੌਲਾ ਨਹੀਂ ਹੈ। ਜੇ ਸਿੱਖਾਂ ਦਾ ਰੌਲਾ ਹੈ ਤਾਂ ਭਾਰਤ ਦੀ ਸਰਕਾਰ ਦੇ ਨਾਲ ਹੈਗਾ। ਕੌਂਸਲੇਟ ਵਾਲੇ ਜਾਣਬੁੱਝ ਕੇ ਗੁਰੂ ਘਰਾਂ ਮੰਦਿਰਾਂ 'ਚ ਆਉਂਦੇ ਆ। ਹੁਣ ਕੈਨੇਡਾ 'ਚ ਤਾਂ ਉਹਨੇ ਜਾਰੀ ਕਰਤੀ ਸਟੇਟਮੈਂਟ ਵੀ ਨਹੀਂ, ਅਸੀਂ ਨਹੀਂ ਜਾਵਾਂਗੇ, ਵੀ ਸਾਨੂੰ ਸਿਕਿਉਰਿਟੀ ਨਹੀਂ ਮਿਲ ਰਹੀ। ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਵੀ ਅਮਰੀਕਾ ਦੇ ਵਿੱਚ ਵੀ, ਕੈਲੀਫੋਰਨੀਆ 'ਚ ਸਿਲਵੇਂ ਗੁਰਦੁਆਰੇ ਕਿੰਨੀ ਕੋਸ਼ਿਸ਼ ਹੋਈ ਸੀ, ਜੇ ਉੱਥੇ ਹੁੰਦੀ ਤਾਂ ਲੜਾਈ ਝਗੜਾ ਹੋਣਾ ਸੀ। ਅਲਟੀਮੇਟਲੀ ਆਹੀ ਬਦਨਾਮੀ ਹੋਣੀ। ਇਹੀ ਬਦਨਾਮੀ ਹੋਣੀ, ਇਹੀ ਉਹ ਚਾਹੁੰਦੀ ਹੈ ਭਾਰਤ ਦੀ ਸਰਕਾਰ। ਉੱਥੇ ਉਹਨਾਂ ਨੇ ਤਾਂ ਹਰਜੋਤ ਸਿੰਘ ਜੀ ਗੁਰੂ ਘਰ ਦੇ ਵਿੱਚ ਵੀ ਰੱਖਿਆ ਸੀਗਾ, ਪਰ ਉਹ ਉਹਨਾਂ ਨੇ ਇਵੈਂਚੁਅਲੀ ਕੈਂਸਲ ਕਰਤਾ। ਹੁਣ ਇਹ ਤੇ ਗੁਰੂ ਘਰਾਂ ਵਾਲਿਆਂ ਨੂੰ ਵੀ ਜਿਹੜਾ ਉਹ ਸਮਝ ਰੱਖਣੀ ਚਾਹੀਦੀ ਆ, ਜਿੰਨੇ ਵੀ ਧਾਰਮਿਕ ਥਾਵਾਂ ਵਾਲਿਆਂ ਨੂੰ ਸਮਝ ਰੱਖਣੀ ਚਾਹੀਦੀ ਆ। ਭਾਈ ਜੇ ਲਾਈਵ ਸਰਟੀਫਿਕੇਟਾਂ ਦੀ ਇੰਨੀ ਜਿਹੜੀ ਗੱਲ ਆ, ਥੋੜੇ ਬੈਂਕਟ ਹਾਲ ਆ ਉਹਦੇ ਥੋੜੇ ਸਮਾਗਮ ਕਰਾਈ ਜਾਂਦੇ ਆ, ਤੁਸੀਂ ਉਹੋ ਜਿਹੀ ਥਾਵਾਂ ਦੇ ਉੱਤੇ ਰੱਖ ਲਓ। ਜਿਹਨੇ ਲੈਣਾ ਉਹਨੇ ਕਰਾ ਹੀ ਲੈਣਾ ਆ। ਨੋਟਰੀ ਤੋਂ ਨਾਲ ਦਾ ਵੈਸੇ ਵੀ ਮਿਲਦਾ, ਇੱਥੋਂ ਕਰਾ ਕੇ ਜਿਹੜਾ ਉਹ ਘੱਲ ਦਿੱਤਾ ਜਾਂਦਾ ਹੈ। ਕਹਿੰਦੇ ਆ ਵੀ ਇੰਡੀਆ ਸੁਪਰ ਪਾਵਰ ਬਣ ਜਾ ਰਹੀ ਹੈ, ਤਾਂ ਉੱਥੇ ਕੋਈ ਕਮਿਊਨਿਟੀ ਸੈਂਟਰ 'ਚ ਰੈਂਟ ਲੈ ਲਓ, ਰੂਮ ਲੈ ਲਓ ਕਿਸੇ ਹੋਟਲ 'ਚ, ਜੇ ਕਰਨਾ ਹੀ ਆ, ਜੇ ਕਮਿਊਨਿਟੀ ਦੀ ਸੇਵਾ ਕਰਨੀ ਹੈਗੀ ਆ, ਜਾਂ ਜਿਨ੍ਹਾਂ ਲੋਕਾਂ ਨੇ ਕਰਾਣੀ ਆਪ ਪੈਸੇ ਦੇ ਕੇ ਕਰ ਲਓ। ਵੀ ਮੰਦਿਰ ਦੇ ਵਿੱਚ ਜਾਂ ਗੁਰੂ ਘਰ ਜਾਂ ਕਿਸੇ ਧਾਰਮਿਕ ਫਿਰਕੂ ਰੰਗ ਦਿੰਦੇ ਆ ਜੀ। ਇਹ ਜਿਹੜੀ ਉੱਥੇ ਦੀ RSS ਭਾਜਪਾ ਦਾ ਇੱਕ ਹੀ ਜਿਹੜਾ ਉਹ ਕੰਮ ਆ, ਉਹ ਉਕਸਾਉਂਦੇ ਆ ਆਪਣੇ ਸਿੱਖ ਜਿਹੜੇ, ਉਹ ਕਈ ਵਾਰੀ ਉਕਸ ਜਾਂਦੇ ਆ, ਤੇ ਫਿਰ ਉਹ ਜਦੋਂ ਮਾੜਾ ਮੋਟਾ ਜਿਹੜਾ ਉਹ ਚਪੇੜੋ ਚਪੇੜੀ ਹੋਇਆ, ਤੇ ਫਿਰ ਉਹ ਕੰਮ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੁੱਠੇ ਜਿਹੜੇ ਹਿਸਾਬ ਦੇ ਨਾਲ ਜਿਹੜਾ ਉਹ ਪੇਸ਼ ਕੀਤਾ, ਤੇ ਉਸ ਤੋਂ ਬਾਅਦ ਦੇ ਵਿੱਚ ਜੋ ਉਹਨਾਂ ਨੇ ਕਰਤੂਤਾਂ ਕੀਤੀਆਂ ਆ ਉਹ ਇਸ ਟਾਈਮ ਜਿਹੜਾ ਉਹ ਜਗ ਜ਼ਾਹਰ ਹੋ ਚੁੱਕੀਆਂ ਆ। ਸੋ ਬਿਲਕੁਲ ਜਿਹੜੀ ਉਹ ਲੈਟਰ ਜਾਰੀ ਕੀਤੀ ਗਈ ਆ ਹਿੰਦੂਜ਼ ਫॉर ਅਮਰੀਕਾ ਵੱਲੋਂ, ਉਹ ਅਮਰੀਕਨਸ ਫॉर ਹਿੰਦੂਜ਼, ਅਮਰੀਕਨਸ ਫॉर ਹਿੰਦੂਜ਼ ਵੱਲੋਂ ਇਹ ਆਰਗੇਨਾਈਜੇਸ਼ਨ ਆ। ਇਹ ਆਪਾਂ ਜਰੂਰ YouTube ਦੇ ਉੱਤੇ, ਆਪਣੀ Facebook ਆਪਾਂ ਨਾਲ ਜਿਹੜੀ ਹਰਜੋਤ ਸਿੰਘ ਜੀ ਜਿਹੜੇ ਦੇਖ ਰਹੇ ਸੀਗੇ, ਉਹ ਤੁਸੀਂ ਪੜ੍ਹ ਕੇ ਤਾਂ ਸੁਣਾ ਹੀ ਦਿੱਤੀ ਆ, ਵੇਖਣ ਵਾਲਿਆਂ ਨੂੰ ਜਿਹੜੀ ਉਹ ਨਾਲ ਨਾਲ ਆਪਾਂ ਦਿਖਾ ਵੀ ਦਿੱਤੀ ਆ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ